ਸਿੱਧੂ ਬਾਈ ਦੀ ਯਾਦ ਦੇ ਵਿੱਚ ਇਹ ਮੈਂ 100 ਬੂਟਾ ਜਿਹੜਾ ਕੱਲ ਨੂੰ ਲਾਉਣਾ ਕਿ ਬਾਈ ਸਿੱਧੂ ਇਸ ਦੁਨੀਆ ਵਿੱਚ ਚਲਾ ਗਿਆ, ਉਹਨੇ ਮੁੜ ਕੇ ਵਾਪਸ ਨਹੀਂ ਆਉਣਾ। ਬੜੇ ਲੱਖਾਂ ਕਰੋੜਾਂ ਦੇ ਵਿੱਚ ਉਹਨੂੰ ਨੌਜਵਾਨ ਪਿਆਰ ਕਰਦੇ ਨੇਗੇ। ਦੁੱਖ ਵੇਲੇ ਵਾਲਾ ਦੁਖੀ ਨਾ ਹੋ ਤੇ ਸੁੱਖ ਵੇਲੇ ਵਾਲਾ ਖੁਸ਼ ਨਾ ਹੋ, ਇਹ ਇਹਨੂੰ ਕਹਿੰਦੇ ਨੇ ਕਿ ਜਿਹੜੀ ਗੁਰਬਾਣੀ ਦੇ ਵਿੱਚ ਆਨੰਦ ਦੀ ਅਵਸਥਾ। ਇਸ ਕਰਕੇ ਮੈਂ ਹਰ ਇੱਕ ਨੌਜਵਾਨ ਨੂੰ ਬੇਨਤੀ ਕਰਦਾ, ਇੱਕ ਉਹਦੀ ਯਾਦ ਦੇ ਵਿੱਚ 5 ਤੋਂ ਜਿਹੜੇ 10 ਬੂਟੇ ਇੱਕ ਨੌਜਵਾਨ ਲਗਾਵੇ। ਬਾਈ ਦੇ ਬਾਪੂ ਨੇ ਵੀ ਰੋਂਦੇ ਰੋਂਦੇ ਨੇ ਇਹ ਗੱਲ ਕਹੀ ਸੀਗੀ, ਕਹਿੰਦਾ ਨਾ ਵੀ ਜਦੋਂ ਸੰਸਕਾਰ ਦੀ ਗੱਲ ਚੱਲੀ ਵੀ ਸ਼ਮਸ਼ਾਨ ਘਾਟ 'ਚ ਕਰਨਾ ਜਾਂ ਖੇਤ ਦੇ ਵਿੱਚ ਕਰਨਾ, ਉਹਦੇ ਬਾਈ ਦਾ ਬਾਪੂ ਵੀ ਇਹ ਗੱਲ ਕਹਿ ਰਿਹਾ ਸੀਗਾ ਵੀ ਮੈਂ ਉਹਦੀ ਯਾਦ ਦੇ ਵਿੱਚ ਇੱਕ ਬਾਗ ਲਗਾਉਂਗਾ ਖੇਤ ਦੇ ਵਿੱਚ। ਮੈਨੂੰ ਲੱਗਦਾ ਵੀ ਮੇਰੀ ਨਿਗਾਹ ਦੇ ਵਿੱਚ ਸਭ ਤੋਂ ਵੱਡੀ ਇਹ ਸੇਵਾ ਹੁੰਦੀ ਹੈ। ਜੇ ਤੁਸੀਂ ਕਿਤੇ ਬੂਟੇ ਲਾਉਣੇ ਹੋ, ਬੂਟੇ ਨੂੰ ਪਾਲਦੇ ਹੋ, ਬੂਟੇ ਦੇ ਨਾਲ ਕਿੰਨੀਆਂ ਜਿਹੜਾ ਇੱਕ ਪੌਦਾ ਲਾਉਣ ਦੇ ਨਾਲ ਕਿੰਨੀਆਂ ਚੀਜ਼ਾਂ ਨੂੰ ਫਾਇਦਾ ਹੁੰਦਾ। ਇਸ ਕਰਕੇ ਜਦੋਂ ਕੁਦਰਤ ਖੁਸ਼ ਹੁੰਦੀ ਆ ਤਾਂ ਫਿਰ ਉਸ ਇਨਸਾਨ ਦੀ ਵੀ ਰੂਹ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ। ਸਿੱਧੂ ਬਾਈ ਦੀ ਯਾਦ ਦੇ ਵਿੱਚ ਜਦੋਂ ਤੁਸੀਂ ਉਹਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਉਹਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਓ, ਰੁੱਖ ਲਗਾਓ ਤੇ ਕੋਈ ਯਾਦ ਦੇ ਵਿੱਚ ਉਹਦਾ ਭਲਾ ਕੰਮ ਕਰੋ ਤਾਂ ਕਿ ਜਿਹੜੀ ਉਹਦੀ ਰੂਹ ਨੂੰ ਸ਼ਾਂਤੀ ਮਿਲ ਸਕੇ। ਮੈਂ ਮੇਰੇ ਨੌਜਵਾਨ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਕਿ ਬਾਈ ਸਿੱਧੂ ਇਸ ਦੁਨੀਆ ਵਿੱਚ ਚਲਾ ਗਿਆ, ਉਹਨੇ ਮੁੜ ਕੇ ਵਾਪਸ ਨਹੀਂ ਆਉਣਾ। ਬੜੇ ਲੱਖਾਂ ਕਰੋੜਾਂ ਦੇ ਵਿੱਚ ਉਹਨੂੰ ਨੌਜਵਾਨ ਪਿਆਰ ਕਰਦੇ ਨੇਗੇ। ਤੇ ਮੈਂ ਦੱਸਣਾ ਚਾਹਣਾ, ਆਹ ਜਿਹੜੇ ਦਰਖਤ ਸਾਰੇ ਪਏ ਨੇ ਲਿਆਤੇ, ਇਹਦੇ ਵਿੱਚੋਂ ਕਿੱਕਰਾਂ, ਬੇਰੀਆਂ, ਟਾਲੀਆਂ, ਨਿੰਮ ਨੇ ਇਹਦੇ ਵਿੱਚ, ਜੰਡ ਨੇ ਇਹਦੇ ਵਿੱਚ। ਅੱਜ ਬੂਟੇ 100 ਦੇ ਕਰੀਬ ਜਿਹੜਾ ਬੂਟਾ ਮੈਂ ਇਹ ਮੰਗਵਾਇਆ। ਬੂਟੇ ਮੈਂ ਜ਼ਿਆਦਾ ਇਸ ਕਰਕੇ ਨਹੀਂ ਮੰਗਾਏ ਕਿਉਂਕਿ ਗਰਮੀ ਬਹੁਤ ਪੈ ਰਹੀ ਆ, ਲੋ ਵੀ ਚੱਲ ਰਹੀ ਹੈ। ਮੈਂ ਜੁਲਾਈ ਦੇ ਮਹੀਨੇ ਹਰ ਸਾਲ ਜਿਹੜੇ ਬੂਟੇ ਲਾਉਣਾ ਹੁੰਦਾ, ਪਰ ਅੱਜ ਬਾਈ ਦੇ ਜਿਹੜੀ ਫੁੱਲਾਂ ਦੀ ਰਸਮ ਸੀਗੀ, ਅਕਸਰ ਹੀ ਕਈ ਥਾਵਾਂ ਤੇ ਜਦੋਂ ਕਿਸੇ ਆਪਣੇ ਚਾਹਣ ਵਾਲਿਆਂ ਦੇ ਜਦੋਂ ਫੁੱਲ ਉਹਨਾਂ ਦੇ ਚੁਗੇ ਜਾਂਦੇ ਨੇਗੇ, ਕਈ ਪਿੰਡਾਂ ਦੇ ਵਿੱਚ ਕੀ ਆ, ਫੁੱਲ ਚੁੱਕ ਕੇ ਨਾ ਉੱਤੇ ਬੂਟੇ ਲਾ ਦਿੰਦੇ ਨੇ। ਨਵੀਂ ਪਰੰਪਰਾ, ਚਲੋ ਚੰਗੀ ਪਰੰਪਰਾ ਜਿਹੜੀ ਇਹ ਚੱਲੀ ਆ, ਪਰ ਬਾਈ ਦੇ ਜਿਹੜੇ ਫੁੱਲ ਉੱਥੇ ਪਾ ਕੇ ਆਂਦੇ ਗਏ ਨੇਗੇ। ਪਰ ਮੈਂ ਉਸ ਦੀ ਯਾਦ ਦੇ ਵਿੱਚ ਸ਼ਾਮ ਥੋੜਾ ਲੇਟ ਹੋ ਗਿਆ ਸੀਗਾ, ਮੈਂ ਕੱਲ ਦਾ ਪ੍ਰੋਗਰਾਮ ਰੱਖਿਆ ਵੀ ਜਿਹੜਾ 100 ਬੂਟਾ ਸਵੇਰੇ ਲਾਉਣਾ ਬਾਈ ਦੀ ਯਾਦ ਦੇ ਵਿੱਚ, ਕਿਉਂਕਿ ਜਿਹੜਾ ਇਨਸਾਨ ਦੁਨੀਆ ਤੋਂ ਚਲਾ ਗਿਆ ਉਹਨੇ ਮੁੜ ਕੇ ਨਹੀਂ ਆਉਣਾ। ਪਰ ਉਹਦੀ ਯਾਦ ਦੇ ਵਿੱਚ ਉਹਦੀ ਰੂਹ ਦੀ ਸ਼ਾਂਤੀ ਲਈ ਆਪਾਂ ਕੀ ਕਰ ਰਹੇ ਹਾਂ। ਇੱਕ ਤਾਂ ਹੁੰਦੀਆਂ ਫਾਰਮੈਲਿਟੀਆਂ ਫੋਕੀਆਂ, ਕਈ ਹੁੰਦੀਆਂ ਨੇਗੀਆਂ, ਕਈਆਂ ਨੂੰ ਹੁੰਦੀਆਂ ਨੇਗੀਆਂ, ਕਈ ਲੀਡਰਾਂ ਨੂੰ ਵੋਟਾਂ ਦਾ ਹੁੰਦਾ, ਰਾਜਨੀਤਿਕ ਬੰਦਿਆਂ ਨੂੰ ਕੀ ਹੁੰਦਾ, ਪਰ ਤੁਸੀਂ ਦਿਲੋਂ ਕਿਸੇ ਇਨਸਾਨ ਲਈ ਕੀ ਦੁਆ ਕਰ ਰਹੇ ਹੋ। ਕਿਸੇ ਵੀ ਇਨਸਾਨ ਦੇ ਤੁਸੀਂ ਸੰਸਕਾਰ ਤੇ ਜਾ ਰਹੇ ਹੋ। ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਕਿਸੇ ਦੀ ਭੋਗ ਤੇ ਜਾ ਰਹੇ ਹੋ, ਇੱਕ ਅੰਤਿਮ ਅਰਦਾਸ ਕਿਹਨੂੰ ਕਿਹਾ ਜਾਂਦਾ। ਇੱਕ ਜਦੋਂ ਕਿਸੇ ਦੇ ਵੀ ਤੁਸੀਂ ਆਪਦੇ ਚਾਹਣ ਵਾਲੇ ਦੇ ਜਾ ਰਹੇ ਹੋ ਨਾ, ਸੰਸਕਾਰ ਤੇ ਜਾ ਰਹੇ ਹੋ, ਭੋਗ ਤੇ ਜਾ ਰਹੇ ਹੋ, ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਰੱਬ ਦਾ ਸਿਮਰਨ, ਪ੍ਰਮਾਤਮਾ ਦਾ ਸਿਮਰਨ, ਪ੍ਰਮਾਤਮਾ ਅੱਗੇ ਅਰਦਾਸ ਕਰੇ। ਜਦੋਂ ਕੋਈ ਬੰਦਾ ਚਲਾ ਗਿਆ ਉਹਦੇ ਲਈ ਰੋਣਾ ਵੀ ਬੜੀ ਚੰਗੀ ਗੱਲ ਨਹੀਂ ਹੁੰਦੀ। ਜੇ ਅਸੀਂ ਕਹੀਏ ਵੀ ਤੁਹਾਡਾ ਚਾਹਣ ਵਾਲਾ ਕੋਈ ਚਲਾ ਗਿਆ ਨਾ, ਬਹੁਤ ਸਾਰੀਆਂ ਕਹਾਣੀਆਂ ਮੈਂ ਕਥਾ ਗੁਰੂ ਘਰਾਂ ਦੇ ਵਿੱਚ ਸੁਣੀਆਂ ਨੇਗੀਆਂ ਵੀ ਜੇ ਤੁਸੀਂ ਆਪਦਾ ਚਾਹਣ ਵਾਲੇ ਲਈ ਰੋਂਦੇ ਹੋ ਤਾਂ ਉਹਦੀ ਰੂਹ ਨੂੰ ਸ਼ਾਂਤੀ ਨਹੀਂ ਮਿਲਦੀ। ਪਰ ਉਹਦੀ ਰੂਹ ਲਈ ਅਰਦਾਸ ਕਰੋ, ਬੇਨਤੀ ਕਰੋ, ਪ੍ਰਮਾਤਮਾ ਅੱਗੇ ਦੁਆ ਕਰੋ ਤੇ ਉਹਦੀ ਰੂਹ ਲਈ ਸ਼ਾਂਤੀ ਰੱਖਣ ਲਈ ਕੋਈ ਇਹੋ ਜਿਹਾ ਵਾਤਾਵਰਨ ਲਈ ਕੰਮ, ਕਿਉਂਕਿ ਮੈਨੂੰ ਲੱਗਦਾ ਵੀ ਮੇਰੀ ਨਿਗਾਹ ਦੇ ਵਿੱਚ ਸਭ ਤੋਂ ਵੱਡੀ ਇਹ ਸੇਵਾ ਹੁੰਦੀ ਹੈ। ਜੇ ਤੁਸੀਂ ਕਿਤੇ ਬੂਟੇ ਲਾਉਣੇ ਹੋ, ਬੂਟੇ ਨੂੰ ਪਾਲਦੇ ਹੋ, ਬੂਟੇ ਦੇ ਨਾਲ ਕਿੰਨੀਆਂ ਜਿਹੜਾ ਇੱਕ ਪੌਦਾ ਲਾਉਣ ਦੇ ਨਾਲ ਕਿੰਨੀਆਂ ਚੀਜ਼ਾਂ ਨੂੰ ਫਾਇਦਾ ਹੁੰਦਾ। ਜਾਨਵਰਾਂ ਨੂੰ, ਕੁਦਰਤ ਨੂੰ, ਹਵਾ ਨੂੰ, ਪਾਣੀ ਨੂੰ। ਇੱਕ ਬੂਟੇ ਦੇ ਨਾਲ ਕਿੰਨੀਆਂ ਨੂੰ ਬਹਾਰ ਮਿਲਦੀ ਹੈ, ਕੁਦਰਤ ਨੂੰ ਬਹਾਰ ਮਿਲਦੀ ਹੈ। ਇਸ ਕਰਕੇ ਜਦੋਂ ਕੁਦਰਤ ਖੁਸ਼ ਹੁੰਦੀ ਆ ਤਾਂ ਫਿਰ ਉਸ ਇਨਸਾਨ ਦੀ ਵੀ ਰੂਹ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ। ਸਿੱਧੂ ਬਾਈ ਦੀ ਯਾਦ ਦੇ ਵਿੱਚ ਇਹ ਮੈਂ 100 ਬੂਟਾ ਜਿਹੜਾ ਕੱਲ ਨੂੰ ਲਾਉਣਾ। ਮੈਂ ਹਰ ਇੱਕ ਪਿੰਡਾਂ ਦੇ ਨੌਜਵਾਨਾਂ ਨੂੰ, ਜਿੱਥੇ ਵੀ ਦੁਨੀਆ ਦੇ ਵਿੱਚ ਨੌਜਵਾਨ ਵੱਸਦੇ ਨੇਗੇ, ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦਾ, ਨੌਜਵਾਨ ਮੇਰੇ ਵੀਰੋ, ਸਿੱਧੂ ਬਾਈ ਦੀ ਯਾਦ ਦੇ ਵਿੱਚ ਜਦੋਂ ਤੁਸੀਂ ਉਹਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਉਹਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਓ, ਰੁੱਖ ਲਗਾਓ ਤੇ ਕੋਈ ਯਾਦ ਦੇ ਵਿੱਚ ਉਹਦਾ ਭਲਾ ਕੰਮ ਕਰੋ ਤਾਂ ਕਿ ਜਿਹੜੀ ਉਹਦੀ ਰੂਹ ਨੂੰ ਸ਼ਾਂਤੀ ਮਿਲ ਸਕੇ। ਰੋਣਾ, ਬਹੁਤ ਸਾਰੇ ਨੌਜਵਾਨ ਰੋਂਦੇ ਨੇਗੇ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇਗੀਆਂ। ਮੇਰੇ ਕੋਲ ਮੇਰੀ ਮਾਂ ਵਿਛੜ ਕੇ ਚਲੀ ਗਈ ਸੀਗੀ, ਜਿਹਨੇ ਮੈਨੂੰ ਢਿੱਡੋਂ ਜੰਮਿਆ ਸੀਗਾ। ਮੈਨੂੰ ਉੱਥੋਂ ਜਿਹੜੀ ਆਦਤ ਬਣੀ ਇਹ ਵੀ ਉਹਦੀ ਸ਼ਾਂਤੀ ਲਈ ਮੈਂ ਬੂਟੇ ਲਾਉਣੇ ਉਦੋਂ ਸ਼ੁਰੂ ਕਰੇ ਸੀਗੇ। ਕਈ ਸਾਲਾਂ ਤੋਂ ਇਹ ਜਿਹੜੀ ਪਰੰਪਰਾ ਚੱਲਦੀ ਆਈ ਆ। ਹਰ ਸਾਲ ਮੈਂ ਜੁਲਾਈ ਦੇ ਮਹੀਨੇ 'ਚ ਜਾ ਕੇ ਬੂਟੇ ਲਾਉਣਾ ਹੁੰਦਾ ਤੇ ਇਕੱਲੇ ਬੂਟੇ ਲਾਉਣਾ ਬੜਾ ਸੌਖਾ ਹੈ। ਇੱਕ ਮੈਂ ਗੱਲ ਕਹਿ ਦੇਣਾ ਚਾਹੁੰਦਾ, ਬੂਟਾ ਲਾਉਣਾ ਬੜਾ ਸੌਖਾ ਹੈ, ਸਭ ਤੋਂ ਔਖੀ ਗੱਲ ਹੈ ਬੂਟੇ ਨੂੰ ਪਾਲਣਾ। ਉਹਨੂੰ 5 ਸਾਲ ਤੱਕ ਤਾਂ ਪੂਰੀ ਦੇਖ ਰੇਖ ਜਿਹੜੀ ਬੂਟੇ ਦੀ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਵੀ ਕਰਨੀ ਪੈਂਦੀ ਹੈ, ਉਹਨੂੰ ਪਾਣੀ ਲਾਉਣਾ, ਨਹੀਂ ਤਾਂ ਬੂਟੇ ਲਾ ਤੇ ਸੁੱਕ ਗਏ। ਇਹ ਗੱਲਾਂ ਸਾਰੀਆਂ ਤੁਸੀਂ ਦੇਖਦੇ ਹੋ। ਇਸ ਕਰਕੇ ਮੈਂ ਹਰ ਇੱਕ ਨੌਜਵਾਨ ਨੂੰ ਬੇਨਤੀ ਕਰਦਾ, ਇੱਕ ਉਹਦੀ ਯਾਦ ਦੇ ਵਿੱਚ 5 ਤੋਂ ਜਿਹੜੇ 10 ਬੂਟੇ ਇੱਕ ਨੌਜਵਾਨ ਲਗਾਵੇ। ਬਾਈ ਦੀ ਯਾਦ ਦੇ ਵਿੱਚ ਬਾਈ ਦੇ ਬਾਪੂ ਨੇ ਵੀ ਰੋਂਦੇ ਰੋਂਦੇ ਨੇ ਇਹ ਗੱਲ ਕਹੀ ਸੀਗੀ, ਕਹਿੰਦਾ ਨਾ ਵੀ ਜਦੋਂ ਸੰਸਕਾਰ ਦੀ ਗੱਲ ਚੱਲੀ ਵੀ ਸ਼ਮਸ਼ਾਨ ਘਾਟ 'ਚ ਕਰਨਾ ਜਾਂ ਖੇਤ ਦੇ ਵਿੱਚ ਕਰਨਾ, ਉਹਦੇ ਬਾਈ ਦਾ ਬਾਪੂ ਵੀ ਇਹ ਗੱਲ ਕਹਿ ਰਿਹਾ ਸੀਗਾ ਵੀ
ਮੈਂ ਉਹਦੀ ਯਾਦ ਦੇ ਵਿੱਚ ਇੱਕ ਬਾਗ ਲਗਾਉਂਗਾ ਖੇਤ ਦੇ ਵਿੱਚ। ਇਹੋ ਜੀ ਗੱਲ ਬਾਈ ਦਾ ਬਾਪੂ ਕਰ ਰਿਹਾ ਸੀਗਾ, ਮਨ ਬੜਾ ਭਰਿਆ ਹੋਇਆ ਸੀਗਾ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ। ਦੂਜੀ ਗੱਲ, ਸਿੱਧੂ ਬਾਈ ਦੁਨੀਆ ਦਾ ਚਹੇਤਾ ਸੀਗਾ। ਕਿਸੇ ਦਾ ਵੀ ਕੋਈ ਖੁਸ਼ੀ ਹੈ, ਗਮੀ ਹੈ, ਖੁਸ਼ੀ ਦੇ ਵਿੱਚ ਤੁਸੀਂ ਖੁਸ਼ੀ ਵੀ ਇਸ ਤਰ੍ਹਾਂ ਬੂਟੇ ਲਗਾ ਕੇ ਜਿਹੜੀ ਸਾਂਝੀ ਕਰ ਸਕਦੇ ਹੋ। ਕਈ ਜਨਮ ਦਿਨਾਂ ਤੁਸੀਂ ਮਹਿੰਗੇ ਕੇਕ ਕੱਟ ਦਿੰਦੇ ਆ, ਜਾਂ ਤੁਹਾਡਾ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਪਰਿਵਾਰ ਦਾ ਵਿਛੋੜਾ ਹੁੰਦਾ, ਤੁਹਾਡਾ ਦੁੱਖ ਹੁੰਦਾ, ਦੁੱਖ ਸੁੱਖ ਨੂੰ ਪੈਰਲਲ ਰੱਖ ਕੇ ਚੱਲਣਾ ਚਾਹੀਦਾ। ਦੁੱਖ ਵੇਲੇ ਵਾਲਾ ਦੁਖੀ ਨਾ ਹੋ ਤੇ ਸੁੱਖ ਵੇਲੇ ਵਾਲਾ ਖੁਸ਼ ਨਾ ਹੋ। ਇਹ ਇਹਨੂੰ ਕਹਿੰਦੇ ਨੇ ਕਿ ਜਿਹੜੀ ਗੁਰਬਾਣੀ ਦੇ ਵਿੱਚ ਆਨੰਦ ਦੀ ਅਵਸਥਾ। ਇਸ ਕਰਕੇ ਤੁਸੀਂ ਆਪਣੇ ਯਾਦ ਦੇ ਵਿੱਚ ਉਹਨਾਂ ਦੀ ਆਪਣੇ ਪਿਆਰਿਆਂ ਦੀ ਯਾਦ ਦੇ ਵਿੱਚ ਜਿਹੜਾ ਕੁਛ ਨਾ ਕੁਛ ਚੰਗਾ ਕਰੋ, ਤਾਂ ਕਿ ਉਹਨਾਂ ਦੀ ਰੂਹਾਂ ਨੂੰ ਸ਼ਾਂਤੀ ਮਿਲੇ। ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਿਆਰ ਕਰਦੇ ਨੇ, ਹਰ ਇੱਕ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਹੈ, ਅਸੀਂ ਜਿਹੜਾ ਦਰਖਤ ਤੇ ਕੱਲ੍ਹ ਨੂੰ ਲਾਵਾਂਗੇ, ਕਿਉਂਕਿ ਨੌਜਵਾਨ ਸਾਡੇ ਕੋਲੇ ਸਵੇਰੇ ਪਹੁੰਚ ਸਕਦਾ ਮਾਰਨਿੰਗ ਸਾਡੇ ਖੇਤ। ਅਸੀਂ ਇੱਕ ਜੰਗਲ ਤਿਆਰ ਕਰ ਰਹੇ ਹਾਂ, ਉਹਦੇ ਵਿੱਚ ਜਿਹੜੀਆਂ ਬੂਟੇ ਦੀਆਂ ਕਿਸਮਾਂ ਵਧਾਈ ਜਾਵਾਂਗੇ। ਤੇ ਉਹ ਨੌਜਵਾਨਾਂ ਨੂੰ ਬੇਨਤੀ ਹੈ ਵੀ ਹਰ ਇੱਕ ਥਾਵਾਂ ਦੇ ਵਿੱਚ ਜਿਹੜੇ ਆ ਤੁਸੀਂ ਬੂਟੇ ਲਗਾਓ, ਤਾਂ ਕਿ ਜਿਹੜੀਆਂ ਉਸ ਬਾਈ ਦੀ ਰੂਹ ਨੂੰ ਸ਼ਾਂਤੀ ਮਿਲ ਸਕੇ। ਇੰਨੀਆਂ ਕਿ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸੀਗੀਆਂ, ਤੇ ਸਾਰਿਆਂ ਦਾ ਧੰਨਵਾਦ ਜੀ।